ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਹੁਣ ਅਸੀਂ ਗੱਲ ਕਰੀਏ ਸਿੱਖ ਫੈਕਟਰ ਦੀ, ਮਤਲਬ ਸਿੱਖਾਂ ਦਾ ਜਿਹੜਾ ਰੋਲ ਹੈਗਾ, ਜਿਵੇਂ ਅਸੀਂ ਪਿਛਲੇ ਸੈਗਮੈਂਟ ਦੇ ਅਖੀਰ 'ਤੇ ਵੀ ਤੁਸੀਂ ਜ਼ਿਕਰ ਕੀਤਾ ਆ ਵੀ 1984 ਦੇ ਵਿੱਚ ਜਦੋਂ ਅਟੈਕ ਕੀਤਾ ਆ ਭਾਰਤ ਦੀ ਹਕੂਮਤ ਨੇ, ਅਤੇ ਡਿਸਾਈਡ ਇਹਨਾਂ ਨੇ ਉਦੋਂ ਹੀ ਕਰ ਦਿੱਤਾ ਸੀ ਜਿਹਨੂੰ ਕਹਿੰਦੇ ਹੁੰਦੇ ਆ ਵੀ ਅੱਤ ਤੇ ਖੁਦਾ ਦਾ ਵੈਰ ਹੁੰਦਾ, ਅਤੇ ਉਹ ਤੋਂ ਬਾਅਦ ਜਿਹੜਾ ਇੱਕ ਅਮਲੀ ਰੂਪ ਦੇ ਵਿੱਚ ਗੱਲ ਉਸ ਪਾਸੇ ਨੂੰ ਜਾਣੀ ਸ਼ੁਰੂ ਹੋ ਗਈ, ਅਤੇ ਉਹ ਹੁਣ ਡਿਕਲਾਈਨ ਥੱਲੇ ਨੂੰ ਜਾ ਰਿਹਾ। ਹੁਣ ਇਟਸ ਅ ਮੈਟਰ ਆਫ ਟਾਈਮ ਕਿ ਜਦੋਂ ਤੱਕ ਇਹ ਜਾ ਕੇ ਕੰਪਲੀਟਲੀ ਕੰਧ ਦੇ ਵਿੱਚ ਵੱਜਦੇ ਆ ਅਤੇ ਜਿਹੜਾ ਸਾਰਾ ਢਾਂਚਾ ਉਹ ਖਿਲਰਦਾ। ਹੁਣ ਜੇ ਸਿੱਖ ਫੈਕਟਰ ਨੂੰ ਮੁੱਖ ਰੱਖਦਿਆਂ ਹੋਇਆਂ ਦੇਖਣਾ ਹੋਵੇ, ਸਾਡੀ ਜਿਹੜੀ ਸਿਚੁਏਸ਼ਨ ਹੈ ਭਾਰਤ ਦੇ ਵਿੱਚ ਇਸ ਵਕਤ, ਉਹਨੂੰ ਥੋੜ੍ਹਾ ਜਿਹਾ ਐਨਾਲਾਈਜ਼ ਕਰੀਏ। ਭਾਰਤ ਦੇ ਵਿੱਚ ਵੀ, ਵਿਦਨ ਇੰਡੀਆ ਵੀ ਅਤੇ ਬਾਹਰ ਵੀ। ਹੁਣ ਵਿਦਨ ਇੰਡੀਆ ਅਸੀਂ ਦੇਖ ਰਹੇ ਹਾਂ ਗੁਰਦੁਆਰਾ ਸਾਹਿਬਾਨਾਂ ਦੇ ਉੱਤੇ ਜਿਹੜਾ ਕੰਟਰੋਲ ਹੈ ਉਹ ਸਿੱਧਾ ਕੰਟਰੋਲ ਨਜ਼ਰ ਆ ਰਿਹਾ, ਅਤੇ ਉਹਦੀਆਂ ਜਿਹੜੀਆਂ ਖਬਰਾਂ ਪਿਛਲੇ ਹਫ਼ਤੇ ਦੇ ਵਿੱਚ ਅਸੀਂ ਦੇਖ ਰਹੇ ਹਾਂ, ਹਫ਼ਤੇ 10 ਦਿਨਾਂ ਦੇ ਵਿੱਚ, ਉਹ ਹਜ਼ੂਰ ਸਾਹਿਬ ਬੋਰਡ ਗੁਰਦੁਆਰਾ ਕਮੇਟੀ ਦੀ ਹੋਵੇ ਜਾਂ ਅਸੀਂ ਹਰਿਆਣਾ ਦੇ ਵਿੱਚ ਜਿਹੜੀਆਂ ਇਲੈਕਸ਼ਨਜ਼ ਕਰਵਾਉਣੀਆਂ ਨੇ, ਕਰਵਾਉਣ ਤੋਂ ਬਾਅਦ ਪਹਿਲਾਂ ਐਲਾਨ ਕੀਤਾ, ਫਿਰ ਉਹ ਵਾਪਸ ਲੈ ਲਿਆ ਗਿਆ, ਪੋਸਟਪੋਨ ਹੋ ਗਿਆ, ਅਤੇ ਉਹ ਪਾਰਟ ਹੈ। ਅਤੇ ਉਹ ਉੱਥੇ ਦਾ ਜਿਹੜਾ ਸਿੱਖ ਹੈਗਾ ਉਹ ਕਿਸ ਕਿਸਮ ਨਾਲ ਮਹਿਸੂਸ ਕਰ ਰਿਹਾ ਜਾਂ ਕੀ ਪਾਰਟ ਉੱਥੇ ਨਜ਼ਰ ਆ ਰਿਹਾ। ਅਤੇ ਦੂਜਾ ਫੈਕਟਰ, ਜਦੋਂ ਅਸੀਂ ਬਾਹਰ ਡਾਇਸਪੋਰਾ 'ਚ ਬੈਠੇ ਦੇਖਦੇ ਹਾਂ, ਟਾਰਗੇਟਡ ਕਿਲਿੰਗ ਦੇ ਨਾਲ ਇੱਕ ਮਾਹੌਲ ਸਿਰਜਣ ਦੀ ਕੋਸ਼ਿਸ਼ ਕੀਤੀ ਗਈ ਜਿਹੜਾ ਕਿ ਉਹਨਾਂ ਨੂੰ ਸੂਟ ਨਹੀਂ ਕੀਤਾ, ਅਤੇ ਵੈਸਟ ਨੇ ਮਤਲਬ ਉਹ ਉਹਨਾਂ ਨੂੰ ਕੰਪਲੀਟਲੀ ਇੱਕ ਸੈਟਬੈਕ ਦਿੱਤਾ। ਅਤੇ ਹੁਣ ਜਿਹੜੀ ਰੈਫਰੈਂਡਮ ਦੀ ਕੈਂਪੇਨ ਆ ਜਾਂ ਖਾਲਿਸਤਾਨ ਦੀ ਜਿਹੜੀ ਸਟਰਗਲ ਹੈਗੀ ਆ, ਉਹਨੂੰ ਮਤਲਬ ਜਿਹੜਾ ਵੈਸਟ ਦਾ ਮੀਡੀਆ ਜਾਂ ਵੈਸਟ ਦੇ ਓਪੀਨੀਅਨ ਮੇਕਰ ਨੇ ਜਾਂ ਜਿਹੜਾ ਵੈਸਟ ਦਾ ਪੋਲੀਟੀਸ਼ੀਅਨ ਹੈ, ਉਹ ਵੀ ਮਤਲਬ ਇਸ ਨੂੰ ਇੱਕ ਫੈਕਟਰ ਦੇ ਤੌਰ 'ਤੇ ਦੇਖਣਾ ਸ਼ੁਰੂ ਕੀਤਾ। ਉਹਨਾਂ ਨੇ ਕਿ ਵੀ ਭਾਈ ਸਿੱਖ ਹੈਗੇ ਆ, ਇੱਕ ਕੌਮ ਹੈਗੀ ਆ, ਅਤੇ ਸਾਡਾ ਇੱਕ ਉਭਾਰ ਇੱਕ ਨਵੇਂ ਰੂਪ ਦੇ ਵਿੱਚ ਦੇਖਣ ਨੂੰ ਮਿਲ ਰਿਹਾ। ਸੋ ਵਿਦਨ ਇੰਡੀਆ ਅਤੇ ਡਾਇਸਪੋਰਾ ਦੇ ਹਵਾਲੇ ਨਾਲ ਜਿਹੜਾ ਇਹ ਮਿਸ਼ਰਣ ਜਿਹਾ ਬਣ ਰਿਹਾ, ਕਿਵੇਂ ਲੱਗ ਰਿਹਾ? ਦੇਖੋ, ਪਹਿਲਾਂ ਭਾਰਤ ਦੇ ਹਵਾਲੇ ਨਾਲ ਗੱਲ ਕਰੀਏ ਜਾਂ ਉੱਥੋਂ ਦੇ ਸਿੱਖਾਂ ਦੀ ਗੱਲ ਕਰੀਏ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਰਾਮ ਮੰਦਰ ਪ੍ਰਤਿਸ਼ਠਾ ਦੇ ਨਾਂ ਥੱਲੇ ਜਿਹੜੀ ਨੌਟੰਕੀ ਸੀ, ਉਸ ਨੇ ਇੱਕ ਲਾਈਨ ਖਿੱਚੀ ਜਿਹੜੀ ਸਿੱਖਾਂ ਦੇ ਵਿੱਚ ਕੇਸਾਧਾਰੀ ਹਿੰਦੂ ਸੋਚ ਵਾਲਿਆਂ ਨੇ, ਜਿਨ੍ਹਾਂ 'ਚ ਫਿਰਕੇ ਵੀ ਨੇ, ਨਾਮਧਾਰੀ ਹੋਣ ਔਰ ਦੂਸਰੇ ਬਾਬਿਆਂ ਦੇ ਕੁਛ ਗਰੁੱਪ ਹੋਣ, ਉਹਨਾਂ ਨੇ ਜਿਵੇਂ ਜਾ ਕੇ ਔਰ ਨਕਲੀ ਨਿਹੰਗ ਬਾਣੇ ਦੇ ਥੱਲੇ ਅਸੀਂ ਇਹ ਦੇਖਿਆ ਕਿ ਭਾਈ ਕਿਵੇਂ ਉਹਨਾਂ ਤੋਂ ਨੌਟੰਕੀ ਕਰਵਾਈ ਕਿ ਜੀ ਨਿਹੰਗਾਂ ਨੇ ਲੰਗਰ ਲਾ ਦਿੱਤਾ ਹੈ, ਔਰ ਇਹ ਜਿਹੜੇ ਨਾਮਧਾਰੀ ਜੈ ਸ਼੍ਰੀ ਰਾਮ ਕਰਦੇ, ਔਰ ਕੁਛ ਹੋਰ ਇੰਡੀਵਿਜੂਅਲਸ ਵੀ ਜਿਨ੍ਹਾਂ ਦੇ ਵਿੱਚ ਰਾਧਾ ਸਵਾਮੀਆਂ ਦਾ ਜਿਹੜਾ ਢਿੱਲੋਂ ਹੈ ਉਹ ਵੀ ਉੱਥੇ ਗਿਆ, ਔਰ ਉਸ ਤੋਂ ਬਾਅਦ ਮੋਦੀ ਦੇ ਨਾਲ ਵੀ ਉਸ ਦੀਆਂ ਤਸਵੀਰਾਂ, ਕਿਉਂਕਿ ਇਹਨਾਂ ਦਾ ਇੱਕ ਵੱਡਾ ਬੇਸ ਇਹਨਾਂ ਨੇ ਬਣਾਇਆ ਹੋਇਆ, ਇੱਕੋ ਕਲਾਸ। ਇਹਦੇ 'ਚ ਇੱਕ ਜਦੋਂ ਅਸੀਂ ਡਾਇਸਪੋਰਾ ਸਿੱਖਾਂ ਦਾ ਇਨਫਲੂਐਂਸ ਦੇਖਦੇ ਹਾਂ, ਜੇ ਬਾਹਰਲੇ ਸਿੱਖਾਂ ਨੇ ਇਸ ਸਾਰੇ ਦੇ ਉੱਤੇ ਪੂਰੀ ਸਖਤ ਲਾਈਨ ਨਾ ਲਈ ਹੁੰਦੀ ਤਾਂ ਮੈਨੂੰ ਕੋਈ ਹੈਰਾਨੀ ਨਹੀਂ ਸੀ ਹੋਣੀ ਕਿ ਪਟਨਾ ਸਾਹਿਬ, ਹਜ਼ੂਰ ਸਾਹਿਬ, ਅਕਾਲ ਤਖਤ ਅਤੇ ਦਮਦਮਾ ਸਾਹਿਬ, ਕੇਸਗੜ੍ਹ ਸਾਹਿਬ ਸਮੇਤ ਜਥੇਦਾਰ ਪੰਜਾਂ ਨਹੀਂ ਆਪਣੇ ਗਲਾਂ ਦੇ ਵਿੱਚ ਉਵੇਂ ਹੀ ਹਜ਼ੂਰੀਏ ਲੈ ਕੇ ਅਤੇ 3 ਫੁੱਟੀਆਂ ਤਲਵਾਰਾਂ ਲੈ ਕੇ ਉੱਥੇ ਖਲੋਤੇ ਹੋਣਾ ਸੀ ਜਾ ਕੇ, ਔਰ ਇਹੀ ਹਾਲ ਬਾਦਲ ਲਾਣੇ ਦਾ ਵੀ ਹੋਣਾ ਸੀ। ਸੋ ਉਹਦੇ 'ਚ ਇੱਕ ਪਾਰਟ ਤਾਂ ਇਹਨਾਂ ਨੂੰ ਸ਼ਾਇਦ ਇਸ ਗੱਲ ਨੇ ਵੀ ਰਿਪਲਸ ਕੀਤਾ ਵੀ ਚਾਰੋਂ ਸ਼ੰਕਰਾਚਾਰੀਆ ਨਹੀਂ ਗਏ, ਅਤੇ ਇਹਨਾਂ ਨੂੰ ਲੱਗਾ ਵੀ ਅਸੀਂ ਧਾਰਮਿਕ ਤੌਰ ਦੇ ਉੱਤੇ ਆਪਣੇ ਆਪ ਨੂੰ, ਪਰ ਇਸ ਤੋਂ ਵੀ ਜ਼ਿਆਦਾ ਜਿਹੜਾ ਸਿੱਖਾਂ ਦਾ ਸੀ ਕਿ ਵੀ ਜਿਹੜਾ ਕੌਮੀ ਤੌਰ ਦੇ ਉੱਤੇ ਬਣਿਆ ਕਿ ਭਾਈ ਇਹ ਤੁਸੀਂ ਇਸ ਸਾਰੇ ਨੂੰ ਜਿਹੜਾ ਇਹ ਕਿਹੜਾ ਇੱਕ ਮਸੀਤ ਢਾਹ ਕੇ ਮੰਦਰ ਬਣਾਇਆ ਜਾ ਰਿਹਾ ਹੈ, ਇਹਦੇ ਨਾਲ, ਔਰ ਵੈਸੇ ਵੀ ਪੱਥਰ ਪੂਜ ਵਾਲਾ ਸਾਡਾ ਪਾਰਟ ਨਹੀਂ ਹੈ। ਹੈਵਿੰਗ ਸੈਡ ਦੈਟ, ਅਸੀਂ ਇਹ ਸਮਝਦੇ ਹਾਂ ਵੀ ਭਾਰਤੀ ਹਕੂਮਤ ਅੱਜ ਦੀ ਨਹੀਂ, ਅੰਗਰੇਜ਼ਾਂ ਦੇ ਜ਼ਮਾਨੇ 'ਚ, ਉਸ ਤੋਂ ਪਹਿਲਾਂ ਮੁਗਲਾਂ ਦਾ ਤਾਂ ਕੰਮ ਹੀ ਸੀ ਸੌਖਾ ਕਿ ਭਾਈ ਸਿੱਧਾ ਜਿਹੜਾ ਲਿਆ ਕੇ ਮੱਸਾ ਰੰਗੜ ਬਿਠਾ ਦਿਓ ਜੀ, ਜਾਂ ਬਾਕੀ ਲੈਵਲ ਦੇ ਉੱਤੇ ਉਹ ਕਿਵੇਂ ਕਰਦੇ ਸੀ ਉਹ ਸਾਨੂੰ ਕਹਾਣੀਆਂ ਪਤਾ ਨੇ। ਅੰਗਰੇਜ਼ਾਂ ਨੇ ਬੜੀ ਚਲਾਕੀ ਦੇ ਨਾਲ ਮਹੰਤਾਂ ਦੇ ਹਵਾਲੇ ਗੁਰਦੁਆਰੇ ਕੀਤੇ ਤਾਂ ਕਿ ਗੁਰਦੁਆਰਿਆਂ 'ਚੋਂ ਕੋਈ ਵੀ ਜਿਹੜੀ ਸਿੱਖ ਨਰੋਈ ਵਿਚਾਰਧਾਰਾ ਦੀ ਗੱਲ ਸਾਹਮਣੇ ਨਾ ਆਏ। ਉਹ ਅਸੀਂ ਦੇਖਦੇ ਹਾਂ ਕਿ ਕਿਵੇਂ ਗੁਰਦੁਆਰਾ ਸੁਧਾਰ ਲਹਿਰ ਦੇ ਨਾਲ ਉਹ ਭਾਵੇਂ ਲਿਬਰੇਟ ਹੋਏ, ਲੇਕਿਨ ਕਿਵੇਂ ਬਹੁਤ ਜਲਦੀ 47 ਤੋਂ ਬਾਅਦ ਉਸ ਦੇ ਉੱਤੇ ਕਬਜ਼ੇ ਦੇ ਲਈ ਕਾਂਗਰਸ, ਕਮਿਊਨਿਸਟ ਪਾਰਟੀਆਂ ਐਜ਼ ਏ ਪਾਰਟੀ ਇਲੈਕਸ਼ਨਾਂ ਲੜਦੀਆਂ ਸੀ, ਔਰ ਕਿਉਂਕਿ ਗੁਰਦੁਆਰਾ ਐਕਟ ਮੰਨ ਲਿਆ ਗਿਆ ਹੈ ਜਿਹਦੇ ਥੱਲੇ ਚੋਣਾਂ ਸਰਕਾਰ ਨੇ ਕਰਵਾਉਣੀਆਂ ਸੀ,
ਸੋ ਤੁਸੀਂ ਜੇ ਸ਼੍ਰੋਮਣੀ ਕਮੇਟੀ ਵੀ ਪੋਸਟ 47 ਅੱਜ ਤੱਕ ਦੇਖੋ ਤੇ ਉਹਨਾਂ ਨੇ ਬੜੀ ਚਲਾਕੀ ਦੇ ਨਾਲ ਜਦੋਂ ਦੇਖਦੇ ਨੇ, ਖਾਸ ਤੌਰ ਤੇ ਜਦੋਂ ਤੋਂ 1980 ਤੋਂ ਉਦੋਂ ਹੀ ਚੋਣਾਂ ਭਾਵੇਂ 17 ਸਾਲ ਨਹੀਂ ਕਰਵਾਈਆਂ, 80 ਤੋਂ 96 97 ਤੱਕ ਉਹਨਾਂ ਨੇ ਆਪਣੇ ਏਜੰਟਾਂ ਬਾਦਲਾਂ ਨੂੰ, ਕਿਉਂਕਿ ਕੰਟਰੋਲ ਇਨਡਾਇਰੈਕਟ ਵੀ ਉਹਨਾਂ ਦੇ ਕੋਲ ਸੀ। ਹੁਣ ਤਾਂ ਕਿਉਂਕਿ ਤੁਸੀਂ ਹਜ਼ੂਰ ਸਾਹਿਬ ਦੇ ਹਵਾਲੇ ਨਾਲ ਗੱਲ ਕੀਤੀ ਜਾਂ ਉਸ ਤੋਂ ਪਹਿਲਾਂ ਹਰਿਆਣਾ ਕਮੇਟੀ ਬਣਾ ਕੇ ਮਨੋਹਰ ਲਾਲ ਖੱਟੜ ਨੇ ਕਿਵੇਂ ਉਹਨੂੰ ਮੈਨੀਪੂਲੇਟ ਕੀਤਾ ਤੇ ਮਹੰਤ ਕਰਮਜੀਤ ਸਿੰਘ ਨਾਂ ਦਾ ਸੇਵਾ ਪੰਥੀ ਉੱਥੇ ਬਿਠਾਇਆ ਹੋਇਆ ਹੈ, ਉਹ ਵੀ ਅਸੀਂ ਗੱਲ ਕਰਾਂਗੇ। ਲੇਕਿਨ ਇਸ ਸਾਰੇ ਦੇ ਚੱਲਦੇ ਆ ਆਲਰੇਡੀ ਜਦੋਂ ਤੋਂ ਬਾਦਲ ਟੋੜਾ ਤਲਵੰਡੀ ਵਾਲੀ ਲਾਈਨ ਆਈ, ਇਨਡਾਇਰੈਕਟਲੀ ਉਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਮੈਨੇਜ ਕੀਤਾ। ਔਰ ਕੋਈ ਵੀ ਜਿਹੜਾ ਰੈਵੋਲੂਸ਼ਨਰੀ ਥਾਟ ਵਾਲਾ ਸਿੱਖ ਜਾਂ ਸੱਚਾ ਸਿੱਖ ਇਸ ਦਾ ਹਿੱਸਾ ਨਾ ਬਣੇ, ਉਦੋਂ ਤੱਕ ਚੋਣਾਂ ਨਹੀਂ ਕਰਵਾਉਂਦੇ ਜਦੋਂ ਤੱਕ ਉਹਨਾਂ ਨੂੰ ਯਕੀਨੀ ਨਹੀਂ ਹੁੰਦਾ ਵੀ ਪਾਵਰ ਉਹਨਾਂ ਨੇ ਆਪਣੇ ਚਮਚਿਆਂ ਨੂੰ ਦੇਣੀ ਹੈ। ਔਰ ਇਹੀ ਪਾਰਟ, ਔਰ ਫਿਰ ਉਹਨਾਂ ਨੇ ਈਵਨ ਸ਼੍ਰੋਮਣੀ ਕਮੇਟੀ ਨੂੰ ਕਿਵੇਂ ਡਿਸਮੈਂਬਰ ਕੀਤਾ, ਹਰਿਆਣਾ ਕਮੇਟੀ ਕਿਵੇਂ ਬਣਾਈ, ਉਹੀ ਕੁਛ ਸਰਕਾਰ ਨਵਾਜ਼ ਸਿੱਖਾਂ ਤੋਂ ਪਹਿਲਾਂ ਮਨਮੋਹਨ ਸਿੰਘ ਸਰਕਾਰ ਦੇ ਵੇਲੇ ਹੁੱਡਾ ਸਰਕਾਰ ਕਾਂਗਰਸ ਦੇ ਨੇ ਕੀਤਾ। ਸੁਪਰੀਮ ਕੋਰਟ ਨੇ ਵੀ ਉਹਨੂੰ ਓਕੇ ਕਰਕੇ ਬਿਲਕੁਲ ਉਹੀ ਜੋ ਹਿੰਦੂ ਤੋਂ ਵੀ ਫੈਸਲਾ ਚਾਹੁੰਦੇ ਨੇ। ਅੱਜ ਹਾਲ ਇਹ ਹੈ ਵੀ 50 ਤੋਂ ਜ਼ਿਆਦਾ ਜਿਹੜੇ ਇਤਿਹਾਸਕ ਗੁਰਦੁਆਰੇ ਨੇ ਹਰਿਆਣੇ ਦੇ, ਹਰਿਆਣਾ ਕਮੇਟੀ ਕੋਲ ਨੇ, ਉਹ ਸਿੱਧੀ ਜਿਵੇਂ ਡਾਇਰੈਕਟ ਕੰਟਰੋਲ ਹੁਣ ਹਜ਼ੂਰ ਸਾਹਿਬ ਦਾ ਜਿਹੜਾ ਉਹਨਾਂ ਨੇ ਆਲਮੋਸਟ 22 ਚੋਂ 17 ਮੈਂਬਰ ਸਿੱਧੇ ਹੀ ਆਪਣੇ ਨੋਮੀਨੇਟ ਕਰਕੇ ਕਿਹਾ ਜੇ ਅਸੀਂ ਕੰਟਰੋਲ ਕਰਾਂਗੇ, ਜਿਹੜਾ ਕਿ 1956 ਦਾ ਐਕਟ ਸੀ, ਗੁਰਦੁਆਰਾ ਐਕਟ ਉੱਥੋਂ ਦਾ ਹਜ਼ੂਰ ਸਾਹਿਬ ਤਖਤ ਸਾਹਿਬ ਦਾ, ਜਿਹਦੇ ਥੱਲੇ ਰਿਪਰੈਜ਼ੈਂਟੇਸ਼ਨ ਦੇ ਵਿੱਚ 4 ਮੈਂਬਰ ਸ਼੍ਰੋਮਣੀ ਕਮੇਟੀ, 1 ਚੀਫ ਖਾਲਸਾ ਦੀਵਾਨ, 1 ਦਿੱਲੀ ਕਮੇਟੀ, 2 ਸਿੱਖ ਮੈਂਬਰ ਪਾਰਲੀਮੈਂਟ, 7 ਇਲੈਕਟਿਡ, ਔਰ ਉਹਨਾਂ ਦਾ ਕਰੈਕਟਰ ਹੀ ਹੁੰਦਾ ਸੀ। ਉਹਨਾਂ ਨੇ ਸਾਰਾ ਪਾਸੇ ਸੁੱਟ ਕੇ ਸਿੱਧਾ ਕੰਟਰੋਲ ਦਿੱਲੀ ਕਮੇਟੀ। ਹੁਣ ਦਿੱਲੀ ਕਮੇਟੀ ਬੇਸ਼ੱਕ ਜਿਹੜੀ ਹੈ ਇਲੈਕਟਿਡ ਬਾਡੀ ਹੈ, ਪਰ ਜਿਸ ਲੈਵਲ ਦੇ ਉੱਤੇ ਮਨਜਿੰਦਰ ਸਿਰਸਾ ਔਰ ਕਾਲਕਾ ਉਹਨਾਂ ਨੇ ਬਿਠਾਏ ਨੇ, ਔਰ ਜਿਵੇਂ ਈਵਨ ਮੰਦਰ ਦਾ ਪ੍ਰੋਪੇਗੈਂਡਾ ਰਾਮ ਮੰਦਰ ਦੇ ਨਾਂ ਥੱਲੇ ਕਰਵਾਇਆ, ਔਰ ਮਨਜਿੰਦਰ ਸਿਰਸਾ 2-3 ਦਿਨ ਪਹਿਲਾਂ ਕਹਿ ਰਿਹਾ ਕਿ ਜੀ ਜੇ ਇੱਥੇ ਮਸੀਤ ਢਾਹ ਕੇ ਮੰਦਰ ਬਣਾਇਆ ਤੇ ਸਾਡੇ ਵੀ ਤਾਂ ਰਕਾਬਗੰਜ ਮਸੀਤ ਢਾਹ ਕੇ ਹੀ ਗੁਰਦੁਆਰਾ ਬਣਾਇਆ ਸੀ, ਜਿਹੜਾ ਬਿਲਕੁਲ ਹਿਸਟਰੀ ਨੂੰ ਡਿਸਟੋਰਟ ਕਰਨਾ ਇੱਕ ਅਲੱਗ ਡਾਇਰੈਕਸ਼ਨ 'ਚ ਲਿਜਾ ਕੇ। ਸੋ ਉੱਥੇ ਤਾਂ ਇਸ ਕਿਸਮ ਦੇ ਜਿਹੜੇ ਇੱਕ ਪਾਸੇ ਟੋਟਲੀ ਹਿੰਦੂਤਵਾ ਦੇ ਖਾਤੇ 'ਚ ਭੁਗਤਣ ਵਾਲੇ ਸਨਾਤਨੀ, ਵਿਚਾਲੇ ਜਿਹੜੇ ਨੇ ਉਹ ਤੁਸੀਂ ਡੱਬ ਖੜੱਬੇ ਜੇ ਕਿਸਮ ਦੇ ਕਿ ਇੱਧਰਲਾ ਦਬਾਅ ਬਣ ਜਾਏ ਤਾਂ ਇੱਧਰਲੀ ਗੱਲ, ਉੱਧਰਲਾ ਬਣ ਜਾਏ ਤਾਂ ਉੱਧਰਲੀ, ਤੇ ਜਿਹੜੇ ਕੁਛ ਉਹ ਸਿਮਰਨਜੀਤ ਸਿੰਘ ਮਾਨ ਜਾਂ ਉਹਨਾਂ ਦੀ ਪਾਰਟੀ ਹੋਏ ਜਾਂ ਦਲ ਖਾਲਸਾ ਹੋਏ ਜਾਂ ਕੋਈ ਹੋਰ ਇੰਡੀਵਿਜੂਅਲ ਜਿਹੜੇ ਸਮੁੱਚੇ ਜਿਹੜਾ ਸਿੱਖ ਥਾਟ ਨੂੰ ਰਿਪਰੈਜ਼ੈਂਟ ਕਰਦੇ ਨੇ, ਉਹ ਜੇ ਇਹ ਕਹਿਣਾ ਹੋਏ ਕਿ ਇਹ ਥਾਟ ਵਾਲੇ ਉੱਥੇ ਵਿਜ਼ੀਬਲੀ ਮਾਈਨੋਰਿਟੀ 'ਚ ਨੇ ਤੇ ਮੈਂ ਗਲਤ ਨਹੀਂ ਹੋਵਾਂਗਾ। ਹਾਲਾਂ ਇਨਸਾਫ ਮਾਰਚ ਹੋਇਆ ਜਾਂ ਉਹਨਾਂ ਨੇ ਜੇ ਅਡਵਾਨੀ ਨੂੰ ਭਾਰਤ ਰਤਨ ਦਾ ਅਵਾਰਡ ਦਿੱਤਾ ਤੇ ਸਾਰਿਆਂ ਦੀ ਲਾਈਨ ਆਈ। ਸੋ ਵਿਦਿਨ ਉੱਥੇ ਉਹ ਬਾਹਰ ਵੱਲ ਦੇਖਦੇ ਨੇ, ਜਦੋਂ ਬਾਹਰ ਕੁਝ ਵਾਪਰਦਾ ਉਹ ਉਤਸ਼ਾਹ 'ਚ ਹੁੰਦੇ ਨੇ, ਲੇਕਿਨ ਅਲਟੀਮੇਟਲੀ ਉਹਨਾਂ ਨੂੰ ਪਤਾ ਹੈ ਵੀ ਉੱਥੇ ਉਹੀ ਕੁਝ ਚੱਲੇਗਾ ਜੋ ਸਰਕਾਰ ਚਾਹੁੰਦੀ ਹੈ, ਜੋ ਏਜੰਸੀਆਂ ਚਾਹੁੰਦੀਆਂ ਨੇ। ਬਾਹਰਲੇ ਹਵਾਲੇ ਨਾਲ ਬੇਸ਼ੱਕ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ, ਉਸ ਤੋਂ ਪਹਿਲਾਂ ਭਾਈ ਅਵਤਾਰ ਸਿੰਘ ਖੰਡਾ ਦੀ ਸ਼ਹਾਦਤ, ਉਸ ਤੋਂ ਪਹਿਲਾਂ ਭਾਈ ਪਰਮਜੀਤ ਸਿੰਘ ਪੰਜਵੜ ਮਈ 2023 ਦੇ ਵਿੱਚ ਉਹਨਾਂ ਦਾ ਕੋਲਡ ਬਲੱਡਡ ਮਰਡਰ, ਇਹ ਸਾਰਿਆਂ ਨੇ ਇੱਕ ਸਟੇਜ ਦੇ ਉੱਤੇ ਤਾਂ ਥੋੜ੍ਹਾ ਜਿਹਾ ਖੌਫ ਭਰਪਾ ਕੀਤਾ। ਲੇਕਿਨ 18 ਜੂਨ ਤੋਂ ਬਾਅਦ ਜਦੋਂ 18 ਸਤੰਬਰ ਨੂੰ ਜਸਟਿਨ ਟਰੂਡੋ ਨੇ ਕੈਨੇਡੀਅਨ ਪਾਰਲੀਮੈਂਟ 'ਚ ਇਨਕਸ਼ਾਫ ਕੀਤਾ, ਔਰ ਉਸ ਤੋਂ ਵੀ ਮੋਰ ਪਾਵਰ ਦੇ ਨਾਲ ਸਿੱਖਾਂ 'ਚ ਜਿਹੜੀ ਮੈਂ ਸਮਝਦਾ ਵੀ ਜਿਸ ਨੇ ਬਹੁਤ ਇਹ ਜਿੱਥੇ ਇੰਡੀਆ ਨੂੰ ਐਜ਼ ਏ ਰੋਗ ਸਟੇਟ ਸਾਹਮਣੇ ਲਿਆਂਦਾ, ਉੱਥੇ ਖਾਲਿਸਤਾਨ ਦੇ ਮੁੱਦੇ ਨੂੰ ਇੰਟਰਨੈਸ਼ਨਲ ਜਿਹੜਾ ਉਹ ਸੈਂਟਰਲ ਜਿਹੜੀ ਹੈ ਸਟੇਜ ਮਿਲੀ। ਉਹ 29 ਨਵੰਬਰ ਨੂੰ ਨਿਊਯਾਰਕ ਦੀ ਕੋਰਟ 'ਚ ਜਸਟਿਸ ਡਿਪਾਰਟਮੈਂਟ ਵੱਲੋਂ ਫਾਈਲ ਕੀਤੀ 15 ਸਫ਼ਿਆਂ ਦੀ ਇੰਡਾਇਕਟਮੈਂਟ, ਜਿਹਦੇ 'ਚ ਨਿਖਿਲ ਗੁਪਤਾ ਕੋ ਕੰਸਪੀਰੇਟਰ 1 ਔਰ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਜਿਸ ਨੂੰ ਕਿਹਾ ਗਿਆ, ਉਸ ਦੇ ਥੱਲੇ ਜਿਵੇਂ ਅਮਰੀਕਾ ਨੇ ਸਟੈਂਡ ਕੀਤਾ, ਉਹਨਾਂ ਦੇ ਏਜੰਸੀਆਂ ਦੇ ਹੈਡਸ ਨੇ ਸਿੱਖਾਂ ਦੇ ਨੁਮਾਇੰਦਿਆਂ ਨੂੰ ਇਨਵਾਈਟ ਕੀਤਾ, FBI ਜਿਹਨੇ ਈਵਨ ਸਪੈਸੀਫਿਕ ਐਡ ਇਸ ਦੇ ਉੱਤੇ ਜਿਹੜੀ ਹੈ ਜਿਹਦਾ ਰੈਗੂਲਰਲੀ ਸਾਡੀਆਂ ਇਸ ਪ੍ਰੋਗਰਾਮ ਦੀ ਬ੍ਰੇਕ ਟਾਈਮ ਦੇ ਉੱਤੇ ਵੀ ਉਹ ਚੱਲਦੀ ਹੈ ਜੀ, ਇਹ ਆਪਣੇ ਆਪ ਦੇ ਵਿੱਚ ਸਾਡੀ ਇੱਕ ਰੈਕਗਨੀਸ਼ਨ ਵੀ ਹੋਈ। ਖਾਲਿਸਤਾਨ ਦੀ ਗੱਲ ਨੂੰ ਵਾਲ ਸਟਰੀਟ ਜਰਨਲ, ਫਾਈਨੈਂਸ਼ੀਅਲ ਟਾਈਮਜ਼, ਵਾਸ਼ਿੰਗਟਨ ਪੋਸਟ, ਨਿਊਯਾਰਕ ਟਾਈਮ ਤੋਂ ਲੈ ਕੇ CNN ਤੱਕ ਡਿਸਕਸ ਕੀਤਾ ਗਿਆ। ਔਰ ਜਸਟਿਨ ਟਰੂਡੋ ਜਿਹਨੇ ਆਪਣੀਆਂ ਹੀਲਸ ਡਿੱਗ ਕੀਤੀਆਂ ਨੇ ਡੂੰਘੀਆਂ,
ਉਹਨਾਂ ਨੇ ਜਿੱਥੇ ਇੰਡੀਆ ਨੂੰ ਜਵਾਬਦੇਹ ਬਣਾਇਆ, ਉਹਨਾਂ ਦੇ ਨਾਲ ਟ੍ਰੇਡ ਮਿਸ਼ਨ ਸਸਪੈਂਡ ਕੀਤਾ, ਉਹਨਾਂ ਦੇ ਰਾਹ ਚੀਫ ਨੂੰ ਉੱਥੋਂ ਕੱਢਿਆ, ਔਰ ਇਸ ਵੇਲੇ ਫਾਈਵ ਆਈਜ਼ ਕੰਟਰੀਜ਼ ਦੇ ਵਿੱਚ ਕਿਤੇ ਵੀ ਜਿਹੜਾ ਰਾਹ ਦਾ ਅਫੀਸ਼ੀਅਲ ਨਹੀਂ ਹੈ, ਇਹ ਬਹੁਤ ਵੱਡੀ ਗੱਲ ਹੈ। ਹਾਲਾਂਕਿ ਇੰਡੀਆ ਨੇ ਉਹਨਾਂ ਦੇ ਜਿਹੜੇ ਨੇ ਉਹ ਆਲਮੋਸਟ 39 ਡਿਪਲੋਮੈਟ 41 ਡਿਪੈਂਡੈਂਟ ਕੱਢੇ, ਔਰ ਇਸ ਸਭ ਦੇ ਬਾਵਜੂਦ ਜਸਟਿਨ ਟਰੂਡੋ ਨੇ ਰੈਫਰ ਕੀਤਾ, ਇੱਕ ਕਮੇਟੀ ਬਣਾਈ ਜਿਹੜੀ ਕਿ 2019 ਔਰ 2021 ਦੇ ਵਿੱਚ ਜਿਹੜੀ ਇੰਟਰਫੇਰੈਂਸ ਸੀ ਬਾਹਰਲੇ ਮੁਲਕਾਂ ਦੀ ਕੈਨੇਡੀਅਨ ਫੈਡਰਲ ਇਲੈਕਸ਼ਨ, ਉਹਦੇ 'ਚ ਇੰਡੀਆ ਨੂੰ ਐਡ ਕੀਤਾ, ਔਰ ਨਤੀਜੇ ਦੇ ਤੌਰ ਤੇ ਇਸ ਵੇਲੇ ਇੰਡੀਆ ਦੀ ਇੱਕ ਇਨਵੈਸਟੀਗੇਸ਼ਨ ਉਸ ਕਮੇਟੀ ਦੇ ਸਾਹਮਣੇ ਹੋ ਰਹੀ ਹੈ। ਦੂਸਰੇ ਪਾਸੇ ਹਰਦੀਪ ਸਿੰਘ ਨਿੱਜਰ ਦੇ ਕੇਸ 'ਚ ਬੇਸ਼ੱਕ ਅਜੇ ਗ੍ਰਿਫਤਾਰੀਆਂ ਨਹੀਂ ਹੋਈਆਂ ਜਾਂ ਇੰਡਾਈਟਮੈਂਟ ਨਹੀਂ ਹੋਈ, ਸ਼ਾਇਦ ਉਹ ਇੰਤਜ਼ਾਰ ਕਰ ਰਹੇ ਨੇ ਕਿ ਨਿਖਿਲ ਗੁਪਤਾ ਐਕਸਟਰਾਡਾਈਟ ਹੋ ਕੇ ਅਮਰੀਕਾ 'ਚ ਆਏ, ਕਿਉਂਕਿ ਦੋਨਾਂ ਕੇਸਾਂ ਦੀਆਂ ਲੜੀਆਂ ਜੁੜਦੀਆਂ ਨੇ ਉਹਨਾਂ ਦਾ। ਸੋ ਇਸ ਸਾਰੇ ਦੇ ਵਿੱਚ ਖਾਲਿਸਤਾਨ ਰੈਫਰੈਂਡਮ ਨੇ ਇੱਕ ਹੋਰ ਬੂਸਟ ਦਿੱਤਾ ਜਦੋਂ ਕਿ ਹਰਦੀਪ ਸਿੰਘ ਨਿੱਜਰ ਦੇ ਮਰਡਰ ਤੋਂ ਬਾਅਦ 2 ਵਾਰ ਉਹ ਰੈਫਰੈਂਡਮ ਸਰੀ ਦੇ ਵਿੱਚ ਹੀ ਹੋਇਆ ਦੁਬਾਰਾ, ਔਰ ਹੁਣ ਜਿਹੜਾ ਹੈ ਪਿਛਲੇ ਦਿਨਾਂ ਦੇ ਵਿੱਚ 28 ਜਨਵਰੀ ਨੂੰ ਸੈਨ ਫਰਾਂਸਿਸਕੋ ਦੇ ਸਿਵਿਕ ਸੈਂਟਰ ਦੇ ਵਿੱਚ ਵੋਟਾਂ ਪਈਆਂ। 1 ਲੱਖ ਤੋਂ ਜ਼ਿਆਦਾ ਦੀ ਗਿਣਤੀ ਦੇ ਵਿੱਚ ਲੋਕਾਂ ਦੀ ਪ੍ਰੈਜ਼ੈਂਸ ਬਾਰੇ ਸੈਕਰਾਮੈਂਟੋ ਵੀ ਔਰ ਉਹਨਾਂ ਦੀਆਂ ਦੂਸਰੀਆਂ ਅਖਬਾਰਾਂ ਨੇ ਸਾਹਮਣੇ ਲਿਆਂਦਾ। ਸੋ ਅਗਲਾ ਫੇਜ਼ ਉਹਨਾਂ ਨੇ ਆਲਰੇਡੀ 31 ਮਾਰਚ ਨੂੰ ਸੈਕਰਾਮੈਂਟੋ ਕੈਲੀਫੋਰਨੀਆ ਦੀ ਕੈਪੀਟਲ 'ਚ ਅਨਾਉਂਸ ਕੀਤਾ। ਸੋ ਫੀਅਰ ਫੈਕਟਰ ਸਿੱਖਾਂ ਨੂੰ ਨਹੀਂ ਡਰਾ ਘਬਰਾ ਸਕਿਆ, ਔਰ ਮੈਂ ਪਿਛਲੇ ਹਫਤੇ ਹੀ ਜਿਹੜਾ ਬੀਤੇ ਐਤਵਾਰ ਜਿਹੜਾ ਸਰੀ ਵਿਜ਼ਿਟ ਕੀਤਾ ਹੈ, ਭਾਈ ਹਰਦੀਪ ਸਿੰਘ ਨਿੱਜਰ ਦੇ ਪਰਿਵਾਰ ਨਾਲ ਵੀ ਮੁਲਾਕਾਤ, ਦਸ਼ਮੇਸ਼ ਦਰਬਾਰ ਵੀ ਐਡਰੈਸ ਕੀਤਾ। ਸੋ ਮੈਂ ਇਹ ਦੇਖ ਸਕਦਾ ਕਿ ਵੀ ਇੱਕ ਡਿਫਾਇੰਸ ਹੈ, ਇੱਕ ਹੋਪ ਹੈ ਡਾਇਸਪੋਰਾ ਸਿੱਖਾਂ 'ਚ ਕਿ ਖਾਲਿਸਤਾਨ ਦੀ ਮੰਜ਼ਿਲ ਕਰੀਬ ਹੈ। ਪਰ ਭਾਰਤੀ ਏਜੰਸੀਆਂ ਦੀ ਸ਼ਰਾਰਤ, ਗੈਂਗਸਟਰ ਕਲਚਰ, ਜਿਸ ਅੰਦਾਜ਼ ਦੇ ਵਿੱਚ ਕਈ ਕੁਛ ਖੁਫੀਆ ਚੱਲ ਰਿਹਾ ਹੈ, ਉੱਥੇ ਕਿਤੇ ਨਾ ਕਿਤੇ ਇਹ ਵੀ ਹੈ ਕਿ ਭਾਈ ਅਗਲਾ ਇਹ ਕੀ ਸ਼ੈਤਾਨੀ ਕਰ ਸਕਦੇ ਨੇ, ਕਿਉਂਕਿ ਕੈਨੇਡਾ 'ਚ ਹੀ ਉਹਨਾਂ ਨੇ ਏਅਰ ਇੰਡੀਆ ਕਰਵਾਇਆ ਸੀ। ਕੈਨੇਡਾ 'ਚ ਉਹਨਾਂ ਨੇ ਈਵਨ ਜਿਹੜੇ ਉਹਨਾਂ ਦੇ ਆਪਣੇ ਟੌਂਟ ਪਟੌਂਟ ਨੇ ਉਹਨਾਂ ਦੇ ਮਰਡਰ ਵੀ ਕਰਾਏ, ਜਿਨ੍ਹਾਂ 'ਚ ਰਿਪਦਮਨ ਸਿੰਘ ਮਲਕ ਜੀ 2022 ਦੇ ਵਿੱਚ ਉਹਦਾ ਮਰਡਰ ਹੋਇਆ, ਔਰ ਕੋਈ ਉਸ ਦਾ ਸਾਹਮਣੇ ਨਹੀਂ ਆਇਆ ਵੀ ਕੀ ਹੈ। ਸੋ ਇਸ ਸਾਰੇ ਦੇ ਚਲਦਿਆਂ ਕੁੱਲ ਮਿਲਾ ਕੇ ਮੈਂ ਸਮਝਦਾ ਹੈ ਕਿ ਇੰਟਰਨੈਸ਼ਨਲ ਪਲੇਟਫਾਰਮ ਔਰ ਡਾਇਸਪੋਰਾ ਸਿੱਖ ਗੇਮ ਚੇਂਜਰ ਨੇ, ਉਹਨੇ ਇੱਕ ਹੋਪ ਜਨਰੇਟ ਕੀਤੀ ਹੈ, ਜਿਹੜੀ ਹੋਪ ਤੋਂ ਅਸੀਂ ਸਮਝਦੇ ਹਾਂ ਕਿ ਪੰਜਾਬ ਦੇ ਵਿੱਚ ਮੈਂ ਕਦੇ ਬਹੁਤਾ ਫਿਕਰਮੰਦ ਨਹੀਂ ਹੁੰਦਾ, ਕਿਉਂਕਿ ਮੈਨੂੰ ਇਹ ਹੈ ਕਿ ਉੱਥੇ ਧਰਤੀ ਦਾ ਖਮੀਰ ਗੁਰੂ ਸਾਹਿਬਾਨ ਨੇ ਬਦਲਿਆ ਹੋਇਆ। ਜਦੋਂ ਠੀਕ ਟਾਈਮ ਦੇ ਉੱਤੇ ਠੀਕ ਆਵਾਜ਼, ਜਿਵੇਂ ਇਹ ਸਾਡੀ ਗੁਫ਼ਤਗੂ ਮੁਕੰਮਲ ਨਹੀਂ ਹੋਏਗੀ ਜੇ ਅਸੀਂ ਇਸ ਪੀਰੀਅਡ 'ਚ ਭਾਈ ਅੰਮ੍ਰਿਤਪਾਲ ਸਿੰਘ 10 ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਜਿਨ੍ਹਾਂ ਨੂੰ ਡਿਬਰੂਗੜ੍ਹ ਜੇਲ੍ਹ 'ਚ ਉਹਨਾਂ ਦੇ 9 ਸਾਥੀਆਂ ਦੇ ਨਾਲ ਹੋ ਰੱਖਿਆ ਹੋਇਆ, ਉਹਨਾਂ ਨੇ ਵੀ ਜਦੋਂ ਪੰਜਾਬ ਦੇ ਵਿੱਚ ਆ ਕੇ ਆਪਣੀ ਆਵਾਜ਼ ਬੁਲੰਦ ਕੀਤੀ, ਜਿੱਥੇ ਜਿਹੜੀ ਆਜ਼ਾਦ ਹੱਕ ਦੀ ਗੱਲ ਸੀ, ਪਾਤਸ਼ਾਹੀ ਦਾਅਵੇ ਦੀ ਗੱਲ ਸੀ, ਜਿੰਨਾ ਭਰਵਾਂ ਹੁੰਗਾਰਾ ਉਹਨਾਂ ਨੂੰ ਮਿਲਿਆ, ਉਦੋਂ ਵੀ ਇਹ ਲੱਗਣ ਲੱਗ ਗਿਆ ਸੀ ਕਿ ਭਾਈ ਪੰਜਾਬ ਸਾਰਾ ਤਿਆਰ ਹੈ ਆਪਣੇ ਹੱਕਾਂ ਦੇ ਲਈ। ਸੋ ਉਹ ਮੇਰਾ ਖਿਆਲ ਹੈ ਕਿ ਵੀ ਬਾਹਰਲੇ ਸਿੱਖਾਂ ਦੀ ਆਵਾਜ਼ ਜਿਹੜੀ ਅੱਡ-ਅੱਡ ਫਾਰਮਸ ਰਾਹੀਂ ਅੱਗੇ ਵੱਧ ਰਹੀ ਹੈ। ਜਿਹਦੇ ਵਿੱਚ ਇਹ ਵੀ ਕੋਈ ਸ਼ੱਕ ਨਹੀਂ ਹੈ ਕਿ ਜਿਵੇਂ ਬ੍ਰਿਟਿਸ਼ ਗਵਰਨਮੈਂਟ ਕੰਪਲੀਸਿਟ ਹੈ ਜੱਗੀ ਜੌਲ ਦੇ ਮਾਮਲੇ 'ਚ, 6 ਸਾਲ ਬੀਤਣ ਬਾਅਦ ਵੀ ਕੋਈ ਆਵਾਜ਼ ਨਹੀਂ ਹੈ। ਪਰ ਅਮਰੀਕਾ 'ਚ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ 'ਤੇ 2 ਬਰੀਫਿੰਗਸ ਆਲਰੇਡੀ, ਹਾਲਾਂਕਿ ਉਹ ਸਕੈਜੂਲਡ ਚਾਈਨਾ ਜਾਂ ਈਰਾਨ ਜਾਂ ਰਸ਼ੀਆ ਦੇ ਹਵਾਲੇ ਨਾਲ ਸੀ, ਪਰ ਉਹਦੇ 'ਚ ਇੰਡੀਆ ਡੋਮੀਨੇਟ ਕੀਤਾ। ਔਰ ਨੈਕਸਟ ਵੈਨਸਡੇ ਆਉਂਦੇ ਜਿਹੜੀ US ਕਾਂਗਰੈਸ਼ਨਲ ਸਿੱਖ ਕਾਕਸ ਵੱਲੋਂ ਜਿਹੜੀ ਇੱਕ ਬਰੀਫਿੰਗ ਹੋਏਗੀ, ਜਿਹਦੇ 'ਚ ਕਿ ਇਹਨਾਂ ਦੇ ਐਕਸਪਰਟ ਵੀ ਹੋਣਗੇ, ਡਾਕਟਰ ਚੀਮਾ ਵੀ ਆ ਰਹੇ ਨੇ। ਸੋ ਉਹ ਸਿੱਖ ਸਪੈਸੀਫਿਕ ਬਰੀਫਿੰਗ। ਸੋ ਵਿਦਨ ਓਪੀਨੀਅਨ ਮੇਕਰਸ, ਲਾਅ ਮੇਕਰਸ, ਡਿਸੀਜਨ ਮੇਕਰਸ ਇੰਟਰਸਟ ਵਧਿਆ, ਪਲੱਸ ਵਿਦਨ ਕਮਿਊਨਿਟੀ ਜਿਹੜਾ ਇੱਕ ਐਂਥੂਸੀਆਜ਼ਮ ਮੈਂ ਪਿਛਲੇ 4 ਦਹਾਕਿਆਂ ਤੋਂ ਆਲਮੋਸਟ ਦੇਖਦਾ। ਪੰਜਾਬ 'ਚ ਵੀ 80s ਦੇ ਵਿੱਚ ਦੇਖਿਆ, ਇੱਥੇ 30 years ਪਲੱਸ ਹੈ, ਜਿੰਨਾ ਇਸ ਵੇਲੇ ਐਂਥੂਸੀਆਜ਼ਮ ਹੈ ਔਰ ਜਿੰਨਾ ਹੀ ਹੋਪ ਹੈ ਕਿ ਖਾਲਿਸਤਾਨ ਦਸਤਕ ਦੇ ਰਿਹਾ ਹੈ, ਇਹ ਸ਼ਾਇਦ ਇਸ ਸਾਰੇ ਪੀਰੀਅਡ 'ਚ 90s ਦੇ ਅਰਲੀ ਦੌਰ 'ਚ ਲੱਗਦਾ ਸੀ ਜਦੋਂ ਹਥਿਆਰਬੰਦ ਸੰਘਰਸ਼ ਚੱਲ ਰਿਹਾ ਸੀ, ਪਰ ਉਦੋਂ ਸਾਡੀ ਇੰਟਰਨੈਸ਼ਨਲੀ ਕਿਸੇ ਨੇ ਬਾਂਹ ਨਹੀਂ ਫੜੀ, ਔਰ ਕਿਤੇ ਨਾ ਕਿਤੇ ਡਾਇਰੈਕਸ਼ਨਲੈਸ ਵੀ ਜਦੋਂ ਤੁਸੀਂ ਹੁੰਦੇ ਹੋ। ਪਰ ਅੱਜ ਵੀ ਸਾਡਾ ਇੱਕੋ ਹੀ ਫੀਅਰ ਹੈ ਕਿ ਵੀ ਇਸ ਮੌਕੇ ਨੂੰ ਅਸੀਂ ਸਿਰ ਜੋੜ ਕੇ ਬੈਠ ਕੇ ਜਿਹੜਾ ਇਸ ਓਪਰਚੁਨਿਟੀ ਨੂੰ ਅਵੇਲ ਕਰੀਏ, ਔਰ ਇਸ ਵੇਲੇ ਸਾਡੀ ਮੂਵਮੈਂਟ ਜਿਹੜੀ ਹੈ ਇੱਕ ਪੋਜ਼ਿਟਿਵ ਦੌਰ ਦੇ ਵਿੱਚ ਹੈ,
ਔਰ ਇਹਨੂੰ ਪੋਜ਼ਿਟਿਵਿਟੀ ਦੇ ਨਾਲ ਹੀ ਦੇਖਿਆ ਜਾਣਾ ਚਾਹੀਦਾ। ਜੀ ਡਾਕਟਰ ਸਾਹਿਬ, ਬਿਲਕੁਲ ਨਹੀਂ, ਇਹ ਗੱਲ ਤੁਹਾਡੀ ਦਰੁਸਤ ਹੈਗੀ ਹੈ ਕਿ ਸਿੱਖਾਂ ਦੇ ਲਈ ਖਾਸ ਤੌਰ 'ਤੇ ਡਾਇਸਪੋਰਾ ਦੇ ਲਈ ਮੈਦਾਨ ਖੁੱਲ੍ਹਾ ਹੈਗਾ ਕੰਮ ਕਰਨ ਦੇ ਲਈ। ਜੇ ਵੈਸਟ ਦੇ ਹਵਾਲੇ ਨਾਲ ਦੇਖਣਾ ਹੋਵੇ ਤਾਂ ਵੈਸਟ ਦੀਆਂ ਅੱਖਾਂ ਅਤੇ ਕੰਨ ਦੋਵੇਂ ਖੁੱਲ੍ਹੇ ਨੇ। ਉਹ ਰਿਸੀਵ ਕਰ ਰਹੇ ਹੈ ਕਿ ਤੁਸੀਂ ਉਹਨਾਂ ਦੇ ਸਾਹਮਣੇ ਕੁਛ ਲੈ ਕੇ ਜਾਓ, ਉਹਨਾਂ ਨੂੰ ਤੁਸੀਂ ਕਨਵਿੰਸ ਕਰੋ, ਆਪਣਾ ਕੇਸ ਉਹਨਾਂ ਦੇ ਸਾਹਮਣੇ ਪ੍ਰੈਜ਼ੈਂਟ ਕਰੋ। ਸੋ ਉਸ ਹਵਾਲੇ ਨਾਲ ਜ਼ਰੂਰ ਜਿਹੜਾ ਗਰਾਊਂਡ ਹੈ ਉਹ ਓਪਨ ਹੈ ਉਹ ਕਰਨ ਦੇ ਲਈ। ਸੋ ਦੋ ਚੀਜ਼ਾਂ ਇਹਦੇ 'ਚ ਜ਼ਰੂਰ ਇੱਕ ਮੈਂ ਸਮਝਣੀਆਂ ਚਾਹੂੰਗਾ ਵੀ ਜਿਹੜਾ ਇੰਡੀਆ ਦਾ ਰਿਸਪੌਂਸ ਹੈ, ਜਿਵੇਂ ਇੰਡੀਆ ਰਿਸਪੌਂਡ ਕਰ ਰਿਹਾ ਕੈਨੇਡਾ ਨੂੰ ਅਤੇ ਵਰਸਿਸ ਇੰਡੀਆ ਰਿਸਪੌਂਡ ਕਰ ਰਿਹਾ ਅਮਰੀਕਾ ਨੂੰ, ਬਹੁਤ ਡਿਫਰੈਂਟ ਆ। ਅਮਰੀਕਾ ਕੈਨੇਡਾ ਹਾਲਾਂਕਿ ਇੱਕੋ ਕੈਟਾਗਰੀ 'ਚ ਆ ਜਾਂਦੇ ਨੇ, ਵੈਸਟ ਦੇ ਇਹਨਾਂ ਦੇ ਆਪਸੀ ਰਿਲੇਸ਼ਨ ਵੀ ਹੈਗੇ ਆ, ਪਰ ਇੰਡੀਆ ਕੈਨੇਡਾ ਨੂੰ ਕਿਉਂ ਇੰਨਾ ਸਟਰੋਂਗਲੀ ਕੰਡੈਮ ਕਰ ਰਿਹਾ ਹਰ ਇਸ਼ੂ ਦੇ ਉੱਤੇ? ਅਤੇ ਜਿੱਥੇ ਜਦੋਂ ਹੁਣ ਕੈਨੇਡਾ ਦੇ ਵਿੱਚ ਸਿੱਖ ਫੈਕਟਰ ਨੂੰ ਲੈ ਕੇ ਜਾਂ ਅਦਰਵਾਈਜ਼ ਇੰਡੀਅਨ ਇੰਟਰਫੀਰੈਂਸ ਦੀ ਗੱਲ ਵੀ ਹੁੰਦੀ ਹੈ ਅਤੇ ਇੰਡੀਆ ਮਤਲਬ ਜਵਾਬ ਮੁੜ ਕੇ ਇਹ ਦਿੰਦਾ ਕਿ ਅਸੀਂ ਤਾਂ ਇੰਟਰਫੀਰੈਂਸ ਨਹੀਂ ਕਰ ਰਹੇ, ਰਾਦਰ ਕੈਨੇਡਾ ਸਾਡੇ 'ਚ ਇੰਟਰਫੀਰੈਂਸ ਕਰ ਰਿਹਾ। ਅਤੇ ਹੁਣ ਅਮਰੀਕਾ ਦੇ ਹਵਾਲੇ ਨਾਲ ਮਤਲਬ ਪਹਿਲਾਂ ਜਦੋਂ ਅਮਰੀਕਾ ਦੇ ਵਿੱਚ ਹੁਣ ਸੈਨ ਫਰਾਂਸਿਸਕੋ 'ਚ ਰੈਫਰੈਂਡਮ ਹੋਇਆ, ਮਤਲਬ ਕੋਈ ਉਸ ਕਿਸਮ ਦੀ ਹੂ ਹੱਲਾ ਨਹੀਂ ਇੰਡੀਆ ਨੇ ਕੀਤਾ, ਕੋਈ ਡਿਪਲੋਮੈਟਿਕ ਪ੍ਰੋਟੈਸਟ ਦੀ ਲਾਈਨ ਜਾਂ ਉਸ ਕਿਸਮ ਦੀ ਨਹੀਂ, ਰੈਦਰ ਉੱਥੇ ਇਹ ਲਾਈਨ ਜ਼ਰੂਰ ਦੇਖਣ ਨੂੰ ਮਿਲੀ ਜਿੱਥੇ ਇਹ ਕਿਹਾ ਜਾਣ ਲੱਗਿਆ ਥੋੜ੍ਹਾ ਜਿਹਾ ਇੱਕ ਦਬਵੀਂ ਆਵਾਜ਼ ਦੇ ਵਿੱਚ ਵੀ ਇਹ ਸਾਰੀ ਜਿਹੜੀ ਕੈਂਪੇਨ ਆ ਇਹ ਸਾਰੀ CIA ਦੀ ਕ੍ਰੀਏਟ ਕੀਤੀ ਹੋਈ ਹੈ, ਜਿਹੜੇ ਇਹ ਬੰਦੇ ਨੇ ਇਹ CIA ਦੇ ਖੜੇ ਕੀਤੇ ਹੋਏ ਆ ਜਾਂ ਅਮਰੀਕਾ ਇਹਦੇ ਪਿੱਛੇ ਆ ਸਾਰਾ। ਸੋ ਇੱਕ ਤਾਂ ਇਹ ਚੀਜ਼ ਹੈਗੀ ਹੈ। ਦੂਜਾ ਮਤਲਬ ਜੇ ਵੈਸਟ ਦੇ ਹਵਾਲੇ ਨਾਲ ਦੇਖਣਾ ਹੋਵੇ, ਵੈਸਟ ਇੰਡੀਆ ਨੂੰ ਕਿੱਥੇ ਕੁ ਖੜਾ ਦੇਖ ਰਿਹਾ? ਤੁਸੀਂ ਜ਼ਿਕਰ ਕੀਤਾ ਵੀ ਵੈਸਟ ਦਾ ਇੰਡੀਆ ਤੋਂ ਮੋਹ ਭੰਗ ਹੋਇਆ, ਪਰ ਇਵੈਂਚੁਅਲੀ ਕੋਈ ਨਾ ਕੋਈ ਕਿਤੇ ਨਾ ਕਿਤੇ ਤੇ ਵੈਸਟ ਇੰਡੀਆ ਨੂੰ ਟਿਕਾਉਣਾ ਚਾਹੁੰਦਾ। ਜੇ ਉਹਨਾਂ ਨੇ ਚੀਨ ਦੇ ਹਵਾਲੇ ਨਾਲ ਦੇਖਣਾ, ਸਾਰਾ ਸਾਊਥ ਏਸ਼ੀਆ ਦਾ ਜਿਹੜੀ ਪੋਲੀਟਿਕਸ ਹੈਗੀ ਹੈ ਉਹਨੂੰ ਕਿਵੇਂ ਇਹਨਾਂ ਨੇ ਨਿਊਟਰਲਾਈਜ਼ ਕਰਨਾ ਜਾਂ ਡੀਲ ਕਰਨਾ, ਜਾਂ ਸਿੱਖ ਫੈਕਟਰ ਨੂੰ ਉਭਾਰਨ ਦਾ ਮਕਸਦ ਵੀ ਕਿਤੇ ਨਾ ਕਿਤੇ ਵੈਸਟ ਨੂੰ ਉਸ ਖਾਨੇ ਦੇ ਵਿੱਚ ਸੂਟ ਹੁੰਦਾ ਨਜ਼ਰ ਆਉਂਦਾ ਕਿ ਇਸ ਫੈਕਟਰ ਦੇ ਨਾਲ ਉਹਨੂੰ ਇੰਡੀਆ ਨੂੰ ਇੱਕ ਥਾਂ ਦੇ ਉੱਤੇ ਲੈ ਕੇ ਆਉਣਾ ਜਿੱਥੇ ਜੋ ਕੰਮ ਲੈਣਾ ਇਹਨਾਂ ਨੇ ਇੰਡੀਆ ਕੋਲੋਂ ਉਹ ਇਹ ਲੈ ਸਕਣ। ਦੇਖੋ, ਤੁਹਾਡੇ ਦੋ ਕੰਪੋਨੈਂਟ ਨੇ। ਪਹਿਲਾਂ ਤਾਂ ਮੈਂ ਇੰਡੀਅਨ ਜਵਾਬ ਜੋ ਉਹਨਾਂ ਦੇ ਫੋਰਨ ਮਿਨਿਸਟਰ ਨੇ ਦਿੱਤਾ, ਉਹਨਾਂ ਨੂੰ ਵੀ ਇਹੀ ਸਵਾਲ ਪੁੱਛਿਆ ਗਿਆ ਸੀ ਵੀ ਕੈਨੇਡਾ ਦੇ ਮਾਮਲੇ 'ਚ ਤਾਂ ਤੁਸੀਂ ਬਿਲਕੁਲ ਜਿਹੜਾ ਐਕਸਟਰਾ ਮਾਈਲ ਗਿਆ ਉਹਨੂੰ ਹਿੱਟ ਕਰਨ ਦੇ ਲਈ, ਔਰ ਉਹਨੂੰ ਕਿ ਭਾਈ ਉਹਨੇ ਝੂਠਾ ਇਲਜ਼ਾਮ ਲਾਇਆ, ਪਰ ਅਮਰੀਕਾ ਦੇ ਮਾਮਲੇ 'ਚ ਤੁਸੀਂ ਨਹੀਂ ਬੋਲੇ। ਔਰ ਐਸ ਜੈਸ਼ੰਕਰ ਨੇ ਕਿਹਾ ਜੀ ਕਿਉਂਕਿ ਕੈਨੇਡਾ ਨੇ ਸਾਨੂੰ ਕੋਈ ਪ੍ਰੂਫ ਨਹੀਂ ਦਿੱਤਾ ਅਤੇ ਅਮਰੀਕਾ ਨੇ ਸਾਨੂੰ ਪ੍ਰੂਫ ਦਿੱਤੇ ਔਰ ਅਸੀਂ ਉਹ ਇਨਵੈਸਟੀਗੇਟ। ਹਾਲਾਂਕਿ ਝੂਠਾ ਜਵਾਬ ਹੈ, ਰੀਜ਼ਨ ਜ਼ਾਹਰ ਹੈ। ਇਹ ਜਦੋਂ ਤੁਸੀਂ ਵੱਡੀ ਤਾਕਤ ਦੇ ਸਾਹਮਣੇ ਤੁਹਾਨੂੰ ਲੱਗਦਾ ਹੈ ਕਿ ਵੀ ਅਮਰੀਕਾ ਅਲਟੀਮੇਟਲੀ ਡਿਸੀਜਨ ਦੇ ਲੈਵਲ ਦੇ ਉੱਤੇ ਸੁਪਰ ਪਾਵਰ ਐਗਜ਼ਿਸਟ ਕਰਦਾ ਔਰ ਬਹੁਤ ਕੁਝ ਜੁੜਿਆ ਹੋਇਆ ਭਾਰਤ ਦਾ। ਸੋ ਇੱਥੇ ਉਹਨਾਂ ਨੇ ਔਰ ਅਮਰੀਕਾ ਨੇ ਧੌਣ ਤੋਂ ਫੜਿਆ ਵੀ ਇਸ ਲਈ ਕਿਉਂਕਿ ਆਲਰੇਡੀ ਉਹਨਾਂ ਦਾ ਬੰਦਾ ਨਿਖਿਲ ਗੁਪਤਾ ਹੀ ਨਹੀਂ ਜਿਹਦੇ ਨਾਲ ਕੋ ਕੰਸਪੀਰੇਟਰ ਹੈ, ਉਹ ਉਸ ਨੂੰ ਵੀ ਉਹਨਾਂ ਨੇ ਨਾਲ ਨੱਥੀ ਕੀਤਾ ਹੋਇਆ। ਸੋ ਜ਼ਾਹਰ ਹੈ ਇਹਦਾ ਇੱਕ ਆਰਗੂਮੈਂਟ ਦੀ ਗੱਲ ਹੈ। ਕੈਨੇਡਾ ਦੇ ਹਵਾਲੇ ਨਾਲ ਜੇ ਤੁਸੀਂ ਇਹਨਾਂ ਦਾ ਭਾਰਤ ਦਾ ਅੰਦਾਜ਼ਾ ਦੇਖੋ, ਕਿਉਂਕਿ ਉਹਨਾਂ ਨੂੰ ਵੀ ਇਹ ਪਤਾ ਹੈ ਕਿ ਕੈਨੇਡਾ ਦੇ ਵਿੱਚ ਸਿੱਖ ਜਿਹੜੇ ਨੇ ਜਿੰਨੀ ਉਹਨਾਂ ਦੀ ਕੰਸੈਂਟਰੇਟਡ ਪ੍ਰੈਜ਼ੈਂਸ ਹੈ ਔਰ ਜਿਸ ਲੈਵਲ ਦੇ ਉੱਤੇ ਕੈਨੇਡੀਅਨ ਸਿੱਖਾਂ ਨੇ ਜੇ ਕਿਸੇ ਜ਼ਮਾਨੇ 'ਚੋਂ ਗਦਰ ਪਾਰਟੀ ਦੇ ਰੂਪ 'ਚ ਹੋਏ ਜਾਂ ਓਵਰਆਲ ਮੂਵਮੈਂਟ ਨੂੰ ਉਹਨਾਂ ਨੇ ਪ੍ਰਭਾਵਿਤ ਕਰਨਾ ਹੈ ਕਿ ਉਹਨਾਂ 'ਚ ਪੋਟੈਂਸ਼ੀਅਲ ਹੈ। ਔਰ ਕੈਨੇਡਾ ਇੱਕ ਐਸਾ ਮੁਲਕ ਹੋ ਸਕਦਾ ਜਿਹੜਾ ਖਾਲਿਸਤਾਨ ਨੂੰ ਮੁੱਢਲੇ ਦਿਨਾਂ ਦੇ ਵਿੱਚ ਹੀ ਰੈਕਗਨਾਈਜ਼ ਕਰ ਸਕਦਾ ਹਿਊਮਨ ਰਾਈਟਸ ਦੇ ਐਂਗਲ ਤੋਂ ਵੀ ਦੂਜੇ ਵੀ। ਔਰ ਕਿਉਂਕਿ ਜਸਟਿਨ ਟਰੂਡੋ ਦੀ ਸਰਕਾਰ ਨੇ, ਔਰ ਜਿਵੇਂ 2 ਦਿਨ ਪਹਿਲਾਂ ਹੀ ਜਿੱਦਣ ਮੈਂ ਸਰੀ ਤੋਂ ਵਾਪਸ ਮੁੜ ਰਿਹਾ ਸੀ, ਇੱਕ ਨੇ ਕਿਹਾ ਜੀ ਇੱਕ ਫਿਕਰਾ ਜਸਟਿਨ ਟਰੂਡੋ ਨੂੰ ਬਹੁਤ ਮਹਿੰਗਾ ਪਿਆ ਕਿ ਜਦੋਂ ਅਮਰੀਕਨ ਯੂਨੀਵਰਸਿਟੀ ਮੈਰੀਲੈਂਡ 'ਚ ਇੱਕ ਪਾਕਿਸਤਾਨੀ ਲਾਹੌਰੀ ਸਟੂਡੈਂਟ ਨੇ ਪੁੱਛਿਆ ਸੀ ਕਿ ਜੀ ਬੜੀ ਖੁਸ਼ੀ ਦੀ ਗੱਲ ਹੈ ਵੀ ਤੁਸੀਂ ਪੰਜਾਬੀ ਮੰਤਰੀ ਬਣਾਇਆ, ਉਹਨੇ ਕਿਹਾ ਜੀ ਹਾਂ ਮੇਰੀ ਕੈਬਨਿਟ ਦੇ ਵਿੱਚ ਜ਼ਿਆਦਾ ਸਿੱਖ ਮੈਂਬਰ ਨੇ ਦੈਨ ਮੋਦੀ ਦੀ, ਉਦੋਂ ਵਜੇ ਉਹ ਬਣਿਆ ਹੀ ਸੀ ਨਵਾਂ ਪ੍ਰਾਈਮ ਮਿਨਿਸਟਰ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਸਟਿਨ ਟਰੂਡੋ ਦਾ ਇਹਦੇ ਬਾਵਜੂਦ ਕਿ ਇੰਡੀਆ ਨੇ ਮਿਸ ਇਨਫੋਰਮੇਸ਼ਨ ਦੇ ਕੇ ਕਿਸੇ ਨੂੰ ਡਰੱਗੀ, ਕਿਸੇ ਨੂੰ ਦਹਿਸ਼ਤਗਰਦ ਦੂਜਾ ਤੀਜਾ ਬਣਾ ਕੇ ਐਕਸਟ੍ਰਾਡੀਸ਼ਨ ਵੀ ਮੰਗੀ, ਇੰਟਰਪੋਲ ਵੀ ਖੜਾ ਕੀਤਾ ਦੂਜਾ, ਪਰ ਜਸਟਿਨ ਟਰੂਡੋ ਨੇ ਘੱਟੋ ਘੱਟ ਇਸ ਕਿਸਮ ਦੇ ਝੂਠ ਦੇ ਅੱਗੇ ਕੇਵਿਨ ਨਹੀਂ ਕੀਤਾ, ਪਹਿਲੀ ਗੱਲ ਜੀ। ਦੂਸਰਾ, ਇੰਡੀਆ ਇਹ ਸਮਝਦਾ ਹੈ ਵੀ ਉਹ ਡੋਮੈਸਟਿਕ ਕਰਾਊਡ, ਜਿਵੇਂ ਅਸੀਂ ਆਲ ਪੋਲੀਟਿਕਸ ਇਜ਼ ਲੋਕਲ,
ਕਿਉਂਕਿ ਜਿਹੜਾ ਮੋਦੀ ਦਾ 56 ਇੰਚ ਦਾ ਸੀਨਾ ਔਰ ਦੂਜਾ ਤੀਜਾ ਔਰ ਬਾਹਰ ਇੰਟਰਨੈਸ਼ਨਲ ਵਿਸ਼ਵ ਗੁਰੂ ਜਾਂ ਦੂਜਾ ਤੀਜਾ, ਜੇ ਹਰ ਇੱਕ ਦੇ ਅੱਗੇ ਹੀ ਉਹ ਨੱਕ ਰਗੜ ਰਿਹਾ ਤੇ ਫਿਰ ਉਹ ਇਮੇਜ ਉਹ ਵੇਚ ਨਹੀਂ ਸਕਦੇ। ਸੋ ਕੈਨੇਡਾ ਨੂੰ ਉਹਨਾਂ ਨੇ ਇਹੀ ਡਿਸਾਈਡ ਕੀਤਾ, ਉਹਨਾਂ ਦੇ ਜੋ ਵੀ ਪਾਲਿਸੀ ਮੇਕਰ ਸੀ, ਕਿ ਡਿਨਾਇਰ ਮੋਡ 'ਚ ਜਾਓ ਜੀ ਔਰ ਕਾਊਂਟਰ ਅਟੈਕ ਕਰੋ। ਔਰ ਉਹਦੇ 'ਚ ਅਸੀਂ ਦੇਖਦੇ ਹਾਂ ਵੀ ਨਾ ਸਿਰਫ ਹਰਦੀਪ ਸਿੰਘ ਨਿੱਜਰ ਦੇ ਮਾਮਲੇ 'ਚ ਕੋਆਪਰੇਟ ਕਰਨ ਤੋਂ ਨਾ ਕਰ ਦਿੱਤੀ ਉਹਨਾਂ ਨੇ, ਜਿਹੜਾ ਉਹਨਾਂ ਦਾ ਹਾਈ ਕਮਿਸ਼ਨਰ ਹੈ ਕੈਨੇਡਾ 'ਚ, 2 ਦਿਨ ਪਹਿਲਾਂ ਉਹਨੇ ਗਲੋਬ ਐਂਡ ਮੇਲ ਨੂੰ ਇੰਟਰਵਿਊ 'ਚ ਕਿਹਾ। ਪਰ ਅੱਜ ਜਦੋਂ ਅਸੀਂ ਪਿਛਲੇ ਕੱਲ੍ਹ ਦੀ ਖਬਰ ਦੇਖਦੇ ਕਿ ਉਹਨਾਂ ਦੇ ਐਕਸਟਰਨਲ ਅਫੇਅਰਸ ਮਿਨਿਸਟਰੀ ਦਾ ਜਿਹੜਾ ਸਪੋਕਸਪਰਸਨ ਹੈ, ਉਹ ਬੜੀ ਬੇਸ਼ਰਮੀ ਦੇ ਨਾਲ ਇਹ ਕਹਿ ਰਿਹਾ ਕਿ ਜੀ ਕੈਨੇਡਾ ਜਿਹੜਾ ਉਹ ਇੰਡੀਆ ਦੇ ਇੰਟਰਨਲ ਮੈਟਰ 'ਚ ਇੰਟਰਫੇਅਰ ਕਰ ਰਿਹਾ ਹੈ ਔਰ ਇਹ ਅਸੀਂ ਕੈਨੇਡਾ ਨੂੰ ਕਿੰਨੀ ਦੇਰ ਤੋਂ ਕਹਿ ਰਹੇ ਹਾਂ ਔਰ ਇਸ ਕੋਰ ਇਸ਼ੂ ਨੂੰ ਕੈਨੇਡਾ ਰਿਜ਼ੋਲਵ ਕਰੇ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਜਾਰੀ ਰਹੇਗਾ ਉਹਨਾਂ ਦਾ, ਔਰ ਅਲਟੀਮੇਟਲੀ ਮੇਬੀ ਉਹ ਇੰਤਜ਼ਾਰ ਕਰ ਰਹੇ ਨੇ ਵੀ ਕੈਨੇਡੀਅਨ ਸਿਸਟਮ ਦੇ ਵਿੱਚ ਚੇਂਜ ਹੋਏ, ਕੰਜ਼ਰਵੇਟਿਵ ਪਾਰਟੀ ਦੇ ਚਾਂਸ ਜਿਹੜੇ ਉਹਨਾਂ ਦੇ ਪੰਡਤ ਨੇ ਦੱਸਦੇ ਨੇ, ਜਿਹੜੀ ਆਲਰੇਡੀ ਕੰਪਰੋਮਾਈਜ਼ਡ ਹੈ ਕਾਫੀ ਹੱਦ ਤੱਕ, ਤੇ ਸ਼ਾਇਦ ਜਿਹੜਾ ਉਹਨਾਂ ਨੂੰ ਕੈਨੇਡਾ ਦੇ ਨਾਲ ਬਿਹਾਈਂਡ ਦਾ ਕਰਟਨ ਕੋਈ ਡੀਲ ਬਣਾ ਕੇ ਇਸ 'ਚੋਂ ਛੁਟਕਾਰਾ ਹੋਏ। ਤੇ ਅਮਰੀਕਾ ਦੇ ਮਾਮਲੇ 'ਚ ਉਹਨਾਂ ਨੂੰ ਲੱਗਦਾ ਵੀ ਅਮਰੀਕਾ ਦੇ ਲਈ ਜਿੰਨਾ ਅਮਰੀਕਾ ਨੇ ਸਟ੍ਰੈਟੇਜਿਕ ਇਨਵੈਸਟ ਕਰ ਦਿੱਤਾ ਇੰਡੀਆ ਤੇ ਵੀਜ਼ਾ ਵੀ ਚਾਈਨਾ, ਹਥਿਆਰ ਵੀ ਵੇਚਣ ਨੇ, ਇਹੀ ਕਾਰਨ ਹੈ ਕਿ ਇਹਦੇ ਬਾਵਜੂਦ ਕਿ ਸੈਨੇਟ ਕਮੇਟੀ ਔਰ ਹਾਊਸ ਕਮੇਟੀ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਲਈ ਜ਼ਿੰਮੇਵਾਰ ਬਣਾਇਆ ਸੀ ਇੰਡੀਆ ਨੂੰ, ਫਿਰ ਵੀ ਲਗਭਗ $4 ਬਿਲੀਅਨ ਦੀ ਡਰੋਨ ਡੀਲ ਥਰੂ ਕੀਤੀ ਹੈ ਉਹਨਾਂ ਨੇ ਕਮੇਟੀਆਂ ਨੇ। ਹਾਲਾਂ ਫਾਰਮਲ ਉਹਨਾਂ ਦੇ ਕੋਲ ਆਣੀ ਹੈ ਜਿਹੜੀ ਫਾਰਮੈਲਿਟੀ ਹੈ, ਪਰ ਉਹਦੇ 'ਚ ਵੀ ਜਦੋਂ ਇਹ ਇਸ਼ੂ ਆਇਆ ਤਾਂ ਉਹ ਸੈਨੇਟ ਦੇ ਜਿਹੜਾ ਚੇਅਰਪਰਸਨ ਹੈ ਉਸ ਫੋਰਨ ਰਿਲੇਸ਼ਨਸ ਕਮੇਟੀ ਦਾ, ਉਹਨੇ ਕਿਹਾ ਕਿ ਜੀ ਮੈਂ ਮਹੀਨਿਆਂ ਦੀ ਡੈਲੀਬਰੇਸ਼ਨ ਕੀਤੀ ਹੈ ਇਹਨਾਂ ਦੇ ਅਫੀਸ਼ੀਅਲਸ ਨਾਲ ਕਿ ਗੁਰਪਤਵੰਤ ਉਹਨਾਂ ਨੇ ਅਮਰੀਕਨ ਸਿਟੀਜ਼ਨ ਮਰਡਰ ਕੇਸ ਜੋ ਇਹਨਾਂ ਨੇ ਕਰਨਾ ਸੀ ਉਸ ਦਾ ਜਿਹੜਾ ਉਹ ਫੁੱਲ ਇਨਵੈਸਟੀਗੇਟ ਹੋਏਗਾ। ਸੋ ਅਸੀਂ ਇਹ ਸਮਝਦੇ ਹਾਂ ਵੀ ਆਉਣ ਵਾਲੇ ਦਿਨਾਂ 'ਚ ਹੋਰ ਵੀ ਕੁਝ ਸਾਹਮਣੇ ਆਏਗਾ, ਪਰ ਇੰਡੀਆ ਹਾਲ ਦੀ ਘੜੀ ਜਿਹੜਾ ਪੂਰੀ ਤਰ੍ਹਾਂ ਉਹਦੀ ਫੋਰਨ ਪਾਲਿਸੀ ਫਲॉप ਹੋਈ ਹੈ, ਆਪਣੀ ਆਡੀਅנס ਨੂੰ ਉਹ ਬੈਲੀਜਰੈਂਸ ਦਿਖਾ ਰਿਹਾ ਵੀਜ਼ਾ ਵੀ ਕੈਨੇਡਾ, ਪਰ ਅਮਰੀਕਾ ਦੇ ਮਾਮਲੇ ਜੋ ਦੱਸ ਰਿਹਾ ਜੀ ਦੇਖੋ ਅਮਰੀਕਾ ਸਾਡੇ ਨਾਲ ਪੂਰੀ ਤਰ੍ਹਾਂ ਫਰੈਂਡਲੀ ਹੈ, ਉਹਨੇ ਸਾਨੂੰ ਇਹ ਡਰੋਨ ਵੀ ਦੇ ਦਿੱਤੇ ਨੇ ਜੋ ਅਸੀਂ ਕਰ ਰਹੇ ਹਾਂ, ਔਰ ਇਹ ਸਾਰੇ ਨੂੰ ਉਹਨਾਂ ਨੇ ਇਸ ਰੰਗ ਦੇ ਵਿੱਚ ਪੇਸ਼ ਕੀਤਾ ਜੀ। ਡਾਕਟਰ ਸਾਹਿਬ ਬਿਲਕੁਲ, ਸੋ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਾਂਗੇ ਇਹ ਗੱਲ ਜਿਹੜੀ ਜਾਂਦੀ ਕਿੱਧਰ ਹੈ। ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢਿਆ, ਵਿਚਾਰਾਂ ਦੀ ਸਾਂਝ ਪਾਈ ਹੈ। ਉਮੀਦ ਕਰਦੇ ਹਾਂ ਜਿਹੜੇ ਦਰਸ਼ਕ ਇਸ ਵਕਤ ਸਾਨੂੰ ਦੇਖ ਰਹੇ ਆ, ਸਾਡੇ ਨਾਲ ਜੁੜੇ ਹੋਏ ਆ, ਤੁਹਾਨੂੰ ਸਾਰਿਆਂ ਨੂੰ ਸਾਡਾ ਅੱਜ ਦਾ ਇਹ ਸੱਚ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਸਾਨੂੰ ਰਿਸਪੌਂਡ ਕਰਨ ਦੇ ਲਈ ਆਪਣੇ ਸੁਝਾਅ ਜਾਂ ਸਵਾਲ ਤੁਸੀਂ ਸਾਨੂੰ ਸਾਡੇ ਈਮੇਲ ਐਡਰੈਸ 'ਤੇ ਮੇਲ ਕਰ ਸਕਦੇ ਹੋ, sos@tv84.tv। TV84 ਨੂੰ ਚੱਲਦਾ ਰੱਖਣ ਦੇ ਲਈ, ਅੱਗੇ ਵਧਾਉਣ ਦੇ ਲਈ, ਮਜ਼ਬੂਤ ਕਰਨ ਦੇ ਲਈ ਤੁਸੀਂ ਆਪਣੀ ਸਹਾਇਤਾ ਡੋਨੇਸ਼ਨਸ ਰੂਪ ਦੇ ਵਿੱਚ ਸਾਨੂੰ ਭੇਜ ਸਕਦੇ ਹੋ। ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ 'ਤੇ ਜਾ ਕੇ ਡੋਨੇਟ ਕਰ ਸਕਦੇ ਹੋ, ਜਾਂ ਫਿਰ ਚੈੱਕ ਬਣਾ ਕੇ TV84 ਦੇ ਨਾਂ ਦੇ ਉੱਤੇ ਤੁਸੀਂ ਸਾਨੂੰ ਐਡਰੈਸ ਸਾਡੇ ਮੇਲ ਐਡਰੈਸ ਦੇ ਉੱਤੇ ਭੇਜ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101, ਜਾਂ ਸਕਰੀਨ 'ਤੇ ਦਿੱਤੇ ਹੋਏ ਨੰਬਰ ਰਾਹੀਂ ਵੀ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ, 5166191984। ਇਹਨਾਂ ਹੀ ਸ਼ਬਦਾਂ ਦੇ ਨਾਲ ਵਿਊਅਰਸ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਅਗਲੇ ਹਫਤੇ ਸੋਮਵਾਰ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਫਤਿਹ ਦੀ ਸਾਂਝ ਪਾਈਏ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।